ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। 1990 ਦੇ ਦਹਾਕੇ 'ਚ ਭਗਵੰਤ ਮਾਨ ਅਤੇ ਜਗਤਾਰ ਜੱਗੀ ਦੀ ਕਾਮੇਡੀ ਪਾਰਟਨਰਸ਼ਿਪ ਬਹੁਤ ਕਾਮਯਾਬ ਰਹੀ ਹੈ। ਪਹਿਲੀ ਐਲਬਮ ਕੁਲਫੀ ਗਰਮਾ ਗਰਮ ਤੋਂ ਹੀ ਦੋਵਾਂ ਵਿਚਾਲੇ ਇਹੋ ਜਿਹਾ ਤਾਲਮੇਲ ਬਣਿਆ ਕਿ ਭਗਵੰਤ ਮਾਨ ਦੇ ਨਾਲ ਜਗਤਾਰ ਜੱਗੀ ਦਾ ਨਾਂ ਆਪਣੇ ਆਪ ਮੂੰਹ 'ਚੋਂ ਨਿਕਲ ਆਉਂਦਾ ਹੈ। ਜਗਤਾਰ ਜੱਗੀ ਨੇ ਆਪਣੇ ਪੱਧਰ 'ਤੇ ਵੀ ਕਈ ਐਲਬਮ ਅਤੇ TV ਸ਼ੋਅ ਕੀਤੇ ਨੇ। ਅੱਜ ਕੱਲ੍ਹ ਜੱਗੀ ਫਿਲਮਾਂ ਵਿੱਚ ਵੀ ਅਦਾਕਾਰੀ ਕਰ ਰਹੇ ਨੇ। ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਮੈਂ ਹਾਜ਼ਰ ਹਾਂ ਗੌਤਮ ਰਿਸ਼ੀ, ਅਤੇ ਅੱਜ ਮੇਰੇ ਨਾਲ ਨੇ ਕਮੇਡੀਅਨ ਅਤੇ ਅਦਾਕਾਰ ਜਗਤਾਰ ਜੱਗੀ। ਜੱਗੀ ਜੀ, ਤੁਹਾਡਾ ਪੰਜਾਬੀ ਰੇਡੀਓ USA 'ਤੇ ਸਵਾਗਤ ਹੈ। ਗੌਤਮ ਜੀ, ਸਭ ਤੋਂ ਪਹਿਲਾਂ ਤਾਂ ਬੈਠਿਆਂ ਤੇ ਖੜਿਆਂ ਨੂੰ, ਅਨਪੜ੍ਹ ਤੇ ਪੜ੍ਹਿਆਂ ਨੂੰ, ਵਿਆਹਾਂ ਤੇ ਛੜਿਆਂ ਨੂੰ, ਚਾਚੀਆਂ ਤੇ ਤਾਈਆਂ ਨੂੰ, ਭੈਣਾਂ ਤੇ ਭਰਜਾਈਆਂ ਨੂੰ, ਇਮਾਨਦਾਰ ਤੇ ਰਿਸ਼ਵਤਖੋਰਾਂ ਨੂੰ, ਪੁਲਿਸ ਵਾਲੇ ਤੇ ਚੋਰਾਂ ਨੂੰ, ਸੋਫੀਆਂ ਤੇ ਸ਼ਰਾਬੀਆਂ ਨੂੰ, ਮੁੱਕਦੀ ਗੱਲ ਜੀ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹੈ ਜੀ। ਕਮੇਡੀਅਨ ਵਜੋਂ ਤੁਸੀਂ ਤਕਰੀਬਨ 20 ਸਾਲ ਤੋਂ ਸਰਗਰਮ ਹੋ। ਪਹਿਲਾਂ ਤੋਂ ਹੀ ਕਮੇਡੀਅਨ ਬਣਨ ਦਾ ਟੀਚਾ ਸੀ ਜਾਂ ਇਹ ਸਬੱਬ ਬਣ ਗਿਆ? ਨਹੀਂ, ਇਹ ਸਵਾਬੀ ਬਣਿਆ ਜੀ। ਕਮੇਡੀਅਨ ਬਣਨ ਦਾ ਟੀਚਾ ਤਾਂ ਕੋਈ ਨਹੀਂ ਸੀ। ਟੀਚਾ ਤਾਂ ਬੰਦਾ ਬਣਨ ਦਾ ਹੀ ਸੀ, ਪਰ ਪਰਮਾਤਮਾ ਦੀ ਮਿਹਰ ਨਾਲ, ਸਬੱਬ ਨਾਲ ਮੈਂ ਕਮੇਡੀਅਨ ਬਣਿਆ। ਕਿਉਂਕਿ ਮੈਂ ਪਹਿਲਾਂ ਪਿੰਡ ਜਦੋਂ ਰਹਿੰਦੇ ਸੀਗੇ ਕਦੇ ਸੋਚਿਆ ਨਹੀਂ ਸੀ ਕਿ ਕਮੇਡੀਅਨ ਬਣਾਂਗੇ। ਕੋਈ ਕੰਮ ਕਾਰ ਬਾਰੇ ਸੋਚਿਆ ਸੀ। ਕਮੇਡੀਅਨ ਬਣਨ ਤੋਂ ਪਹਿਲਾਂ ਜਿੱਥੋਂ ਤੱਕ ਮੈਨੂੰ ਪਤਾ ਹੈਗਾ, ਤੁਸੀਂ ਸਕੂਟਰਾਂ ਦੀ ਮਕੈਨਿਕੀ ਕਰਦੇ ਸੀਗੇ। ਉੱਥੋਂ ਸਕੂਟਰਾਂ ਦੀ ਮਕੈਨਿਕੀ ਤੋਂ ਕਲਾਕਾਰ ਕਿਵੇਂ ਬਣ ਪਏ? ਇਹ ਵੀ ਇੱਕ ਸਬੱਬ ਬਣਿਆ ਜੀ। ਮੈਂ ਸਮਝਦਾ ਜਿਹੜਾ ਰਿਮੋਟ ਸਾਡਾ ਉਹ ਪਰਮਾਤਮਾ ਦੇ ਹੱਥ 'ਚ ਹੈ। ਜਿੱਧਰ ਉਹ ਘੁਮਾਈ ਜਾਂਦਾ ਅਸੀਂ ਘੁੰਮੀ ਜਾਂਦੇ ਹਾਂ। ਇਹ ਵੀ ਇਉਂ ਕਹਿ ਲਓ ਵੀ ਮੈਂ ਮਕੈਨਿਕੀ ਕਰਦਾ ਸੀ ਜਾਵਾ ਜੈਦੀ ਦੀ। ਮੋਟਰਸਾਈਕਲ ਹੁੰਦਾ ਸੀ ਬਹੁਤ ਮਸ਼ਹੂਰ, ਔਰ ਮੈਂ ਉਹਦਾ ਬੜਾ ਵਧੀਆ ਸਪੈਸ਼ਲਿਸਟ ਸੀ। ਬੜੀ ਦੂਰੋਂ ਚੱਲ ਕੇ ਲੋਕ ਮੇਰੇ ਕੋਲ ਠੀਕ ਕਰਾਉਣਾ ਹੁੰਦੇ ਸੀ। ਉਸ ਵਕਤ ਇਉਂ ਬਣਿਆ ਜੀ, ਸਾਡੇ ਕੋਲ ਇੱਕ ਮੇਰੇ ਕੋਲ ਮੋਟਰਸਾਈਕਲ ਠੀਕ ਕਰਾਉਂਦੇ ਉਹ ਸੀਗੇ ਜਸਵੀਰ ਸਿੰਘ ਆਲੂ ਵਾਲੇ, ਡਾਇਰੈਕਟਰ ਸੀ ਡਰਾਮੇ ਕਰਦੇ ਸੀ। ਅਤੇ ਮੈਨੂੰ ਬੜਾ ਸ਼ੌਕ ਹੁੰਦਾ ਸੀ, ਕੋਈ ਟੈਗੋਰ ਥੀਏਟਰ ਪ੍ਰੋਗਰਾਮ ਹੋਣਾ ਮੈਂ ਦੇਖਣ ਜ਼ਰੂਰ ਜਾਂਦਾ ਸੀ ਟਾਈਮ ਕੱਢ ਕੇ। ਕੋਈ ਪਲੇਅ ਹੋਣਾ ਮੈਂ ਦੇਖਣ ਜਾਣਾ। ਅਤੇ ਉਹਨਾਂ ਨੇ ਕਹਿਣਾ, ਜਦੋਂ ਮੈਂ ਗੱਲਾਂ ਕਰਨੀਆਂ ਵੀ ਯਾਰ ਤੈਨੂੰ ਨੌਲੇਜ ਬਹੁਤ, ਤੈਨੂੰ ਸ਼ੌਕ ਬਹੁਤ ਹੈ, ਅਤੇ ਤੂੰ ਵੀ ਕੋਈ ਐਕਟਿੰਗ ਕਰਦਾ, ਕੁਛ ਕਰਦਾ? ਮੈਂ ਕਿਹਾ ਜੀ ਮੈਂ ਕਰਦਾ ਤਾਂ ਕੁਛ ਨਹੀਂ ਹੈ। ਕਦੇ ਕਰਿਆ? ਮੈਂ ਕਿਹਾ ਨਾ ਜੀ। ਉਹ ਕਹਿੰਦੇ ਯਾਰ ਸਾਡੀ ਪਲੇਅ ਦੀ ਰਿਹਰਸਲ ਚੱਲਦੀ ਹੈ, ਅਸੀਂ ਦੂਣ ਸਵਾਏ ਹੋਏ ਧਾਰਮਿਕ ਨਾਟਕ ਸੀ, ਵੀ ਤੂੰ ਆ ਜੀ ਰਿਹਰਸਲ 'ਤੇ ਕਿਤੇ ਦੇਖ ਲਾਂ, ਕਿਤੇ ਫਿੱਟ ਹੋ ਗਿਆ ਕੰਮ ਤਾਂ। ਮੈਂ ਰਿਹਰਸਲ 'ਤੇ ਗਿਆ ਅਤੇ ਉਹਨਾਂ ਨੇ ਫਿਰ ਮੈਨੂੰ ਇੱਕ ਛੋਟਾ ਜਿਹਾ ਰੋਲ ਦਿੱਤਾ ਸੀ ਉਹ ਡਰਾਮੇ ਦੇ ਵਿੱਚ, ਮੁਨਾਦੀ ਵਾਲੇ ਦਾ। ਇਹ ਗੱਲ ਹੈਗੀ ਹੈ ਜੀ 1988 ਦੀ। ਉਹ ਛੋਟਾ ਜਿਹਾ ਰੋਲ ਕੀਤਾ ਸੀਗਾ, ਬਹੁਤ ਔਖਾ ਲੱਗਿਆ ਸੀ। ਪਹਿਲੀ ਵਾਰ ਲੱਤਾਂ ਕੰਬੀਆਂ ਜਿਵੇਂ ਹੁੰਦਾ ਹੀ ਹੈ, ਅਤੇ ਮੁੜ ਕੇ ਉਹ ਕੰਨਾਂ ਨੂੰ ਹੱਥ ਲਾਇਆ ਸੀ ਵੀ ਅੱਜ ਤੋਂ ਬਾਅਦ ਪੰਗਾ ਨਹੀਂ ਲੈਣਾ। ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ। ਹੌਲੀ ਹੌਲੀ ਮੈਂ ਕਰਦਾ, ਥੀਏਟਰ ਕਰਦਾ ਹੌਲੀ ਹੌਲੀ ਅਸੀਂ ਕਮੇਡੀਅਨ ਬਣ ਗਏ। ਜਿਹੜਾ ਥੀਏਟਰ ਕਿੰਨਾ ਕੁ ਚਿਰ ਕੀਤਾ ਤੁਸੀਂ? ਥੀਏਟਰ ਕੋਈ ਬੜਾ ਲੰਬਾ ਸਮਾਂ ਕਰਨ ਦਾ ਮੌਕਾ ਨਹੀਂ ਮਿਲਿਆ। ਮੈਂ 88 ਤੋਂ ਲੈ ਕੇ 91-92 ਤੱਕ ਕੁਲਫੀ ਗਰਮਾ ਗਰਮ ਕੈਸਟ ਆਉਣ ਤੱਕ ਥੀਏਟਰ ਕੀਤਾ। ਅਤੇ ਉਸ ਤੋਂ ਬਾਅਦ ਫਿਰ ਭਗਵੰਤ ਨਾਲ ਜਦੋਂ ਅਟੈਚ ਹੋ ਗਏ ਅਤੇ ਫਿਰ ਥੀਏਟਰ ਨਹੀਂ ਕਰ ਪਾਇਆ। ਆਮ ਤੌਰ 'ਤੇ ਜੱਗੀ ਜੀ, ਜਿਹੜੇ ਕੁਛ ਕਲਾਕਾਰਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਜਦੋਂ ਪੁੱਛਦੇ ਹਾਂ ਕਿ ਅਦਾਕਾਰੀ ਜਾਂ ਉਹਨਾਂ ਨੇ ਗਾਇਕੀ ਕਿੱਥੋਂ ਸਿੱਖੀ, ਉਹ ਕਹਿੰਦੇ ਹੁੰਦੇ ਆ ਕਿ ਮੈਨੂੰ ਬਚਪਨ ਤੋਂ ਹੀ ਸ਼ੌਕ ਸੀਗਾ, ਮੇਰਾ ਸੁਪਨਾ ਸੀਗਾ। ਪਰ ਤੁਸੀਂ ਇੱਕ ਇਹੋ ਜਿਹੇ ਕਲਾਕਾਰ ਹੋ ਜਿਨ੍ਹਾਂ ਨੂੰ ਜਦੋਂ ਕੋਈ ਪੁੱਛਿਆ ਜਾਂਦਾ, ਇਹੋ ਜਿਹਾ ਸਵਾਲ ਪੁੱਛਿਆ ਜਾਂਦਾ, ਤੁਸੀਂ ਖੁੱਲ੍ਹ ਕੇ ਕਹਿੰਦੇ ਹੋ ਕਿ ਮੈਂ ਸਕੂਟਰ ਮਕੈਨਿਕ ਸੀਗਾ। ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਫਖਰ ਨਾਲ ਪੇਸ਼ ਕਿਉਂ ਕਰਦੇ ਹੋ? ਲਓ ਜੀ ਦੱਸੋ, ਇਹਦੇ 'ਚ ਲੁਕਾਉਣ ਵਾਲੀ ਦੱਸੋ ਕਿਹੜੀ ਗੱਲ ਹੈ? ਜਿਹੜੇ ਲੁਕਾਉਂਦੇ ਨੇ, ਹਾਂਜੀ, ਜਿਹੜੇ ਲੁਕਾਉਂਦੇ ਨੇ ਇਹ ਗੱਲ ਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਲੁਕਾਉਂਦੇ ਕਿਉਂ ਹੈ। ਲੁਕਾਉਣ ਨਾਲ ਮੈਂ ਤਾਂ ਬੜੇ ਮਾਣ ਨਾਲ ਦੱਸਦਾ ਵੀ ਭਾਈ ਦੇਖੋ, ਮੈਂ ਇੱਕ ਮਕੈਨਿਕ ਸੀ, ਔਰ ਨਾ ਮੇਰੇ ਕੋਲ ਟਾਈਮ ਹੁੰਦਾ ਸੀ। ਸਵੇਰੇ 9 ਵਜੇ ਦੁਕਾਨ 'ਤੇ ਜਾ ਕੇ ਰਾਤ ਦੇ 10-10 ਵੱਜ ਜਾਂਦੇ ਸੀ, ਆ ਕੇ ਰੋਟੀ ਪਾਣੀ ਬਣਾਉਣਾ ਹੁੰਦਾ ਸੀ। ਪਰ ਫਿਰ ਵੀ ਮੈਂ ਟਾਈਮ ਕੱਢ ਕੇ, ਮੈਨੂੰ ਸ਼ੌਕ ਸੀ, ਮੈਂ ਜਾਂਦਾ ਰਿਹਾ, ਅਤੇ ਸ਼ੌਕ ਨੂੰ ਇਹ ਜਿਹੜਾ ਬੂਰ ਚੜ੍ਹਿਆ। ਅਤੇ ਇਹ ਵੀ ਅਸੀਂ ਲੁਕਾਉਣ ਵਾਲੀ ਕੋਈ ਗੱਲ ਐਡੀ ਹੈ ਨਹੀਂ। ਜਿਹੜੇ ਲੋਕ ਲੁਕਾਉਂਦੇ ਮੈਨੂੰ ਸਮਝ ਨਹੀਂ ਆਉਂਦੀ ਹੈ ਕਿਉਂ। ਨਹੀਂ, ਜੇ ਕੁਛ ਇਹੋ ਜਿਹੇ ਹੋ ਤੁਹਾਡੇ ਨੋਟਿਸ 'ਚ ਵੀ ਕੁਛ ਕਲਾਕਾਰ ਨੇ ਜਿਹੜੇ ਇੱਦਾਂ ਦੇ ਕੁਛ ਹੋਰ ਕਿੱਤੇ ਕਰਦੇ ਸੀ ਅਤੇ ਬਾਅਦ 'ਚ ਹੁਣ ਦੱਸਣਾ ਹੀ ਨਹੀਂ ਚਾਹੁੰਦੇ? ਨਹੀਂ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਪਰ ਬਾਹਲੇ ਕਲਾਕਾਰ ਇਹੋ ਜਿਹੇ ਵੀ ਜਿਹੜੇ ਮੇਰੇ ਵਰਗੇ ਵਿਚਾਰੇ ਹੈਗੇ ਤਾਂ 8ਵੀਂ ਪਾਸ ਹੀ ਹੈ ਜਾਂ 10ਵੀਂ ਪਾਸ ਹੀ ਹੈ, ਅਤੇ ਉਹ ਫਿਰ ਵੱਡਾ ਕਰਕੇ ਲਿਖ ਦਿੰਦੇ ਉਹਦੇ 'ਚ ਬਾਇਓਡਾਟੇ 'ਚ ਕਿ ਮੈਂ BA ਕੀਤੀ ਅਤੇ ਮੈਂ MA ਕੀਤੀ ਹੈ। ਉਹਦਾ ਗੱਲਾਂ ਦਾ ਕੀ ਫਾਇਦਾ ਜੀ, ਲੋਕਾਂ ਨੂੰ ਪਤਾ ਹੀ ਹੁੰਦਾ ਤਕਰੀਬਨ। ਜੱਗੀ ਜੀ, ਆਪਾਂ ਤੁਹਾਡੇ ਜਿਹੜੇ ਪ੍ਰੋਫੈਸ਼ਨ ਸਟਾਰਟਿੰਗ ਹੋਈ ਉਹ ਉੱਥੋਂ ਚੱਲਦੇ ਹਾਂ ਆਪਾਂ, ਅਤੇ ਭਗਵੰਤ ਮਾਨ ਨਾਲ ਤੁਹਾਡਾ ਕਿਵੇਂ ਮੇਲ ਹੋਇਆ? ਇਹ ਵੀ ਇੱਕ ਸਬੱਬ ਬਣਿਆ ਜੀ। ਥੀਏਟਰ ਕਰਦੇ ਮੈਂ ਖੁਦ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਟੈਗੋਰ ਥੀਏਟਰ 'ਚ। ਕੋਈ ਨਾਈਟ ਕਰਾਤੀ, ਕੋਈ ਕੁਛ ਕਰਾਤਾ। ਐਜ਼ ਐਨ ਪ੍ਰੋਡਿਊਸਰ ਮੈਂ ਕਲੱਬ ਬਣਾਈ ਸੀ ਰੰਗੋਲੀ ਕਲਾ ਮੰਚ। ਅਤੇ ਜਦੋਂ ਪ੍ਰੋਗਰਾਮ ਕਰਦੇ ਸੀ ਅਤੇ ਜਰਨੈਲ ਘੁਮਾਣ ਜੀ ਪ੍ਰੋਗਰਾਮ ਦੇਖਣ ਆਏ ਸੀ ਇੱਕ, ਅਤੇ ਉਹਨਾਂ ਨੇ ਦੇਖਿਆ ਵੀ ਅਸੀਂ ਉਦੋਂ ਭੰਡਾਂ ਦੀ ਆਈਟਮ ਕੀਤੀ ਸੀ, ਵਧੀਆ ਰਹੀ ਸੀ ਆਈਟਮ। ਅਤੇ ਉਹ ਕਹਿੰਦੇ ਯਾਰ ਤੁਸੀਂ ਵੀ ਕੋਈ ਕਮੇਡੀ ਤਿਆਰ ਕਰ ਲਓ, 60-70 ਮਿੰਟ ਦਾ ਮੈਟਰ ਵੀ ਆਪਾਂ ਕੈਸਟ ਕੱਢ ਦਾਂਗੇ। ਪਰ ਉਹ ਤਾਂ ਕੋਈ ਬਾਹਲਾ ਮੈਂ ਉੱਧਰ ਧਿਆਨ ਨਹੀਂ ਦਿੱਤਾ। ਪਰ ਸਬੱਬ ਇਉਂ ਬਣਿਆ ਕਿ ਮੈਂ ਹਰਭਜਨ ਸ਼ੇਰੇ ਨੂੰ ਲੈ ਕੇ ਜਾਂਦੇ ਸੀ ਘੁਮਾਣ ਸਾਹਿਬ ਕੋਲੇ ਵੀ ਇਹਦੀ ਕੈਸਟ ਕਰੋ, ਗਾਉਂਦਾ ਵਧੀਆ ਮੁੰਡਾ, ਬੱਚਾ ਸੀ ਉਦੋਂ। ਅਤੇ ਉਹਨੂੰ ਲਿਆਂਦੇ ਜਦੋਂ ਫਿਰ ਉਹਨਾਂ ਨੇ ਰਿਕਾਰਡ ਕੀਤੀ ਕੈਸਟ ਕੁਲਫੀ ਗਰਮ ਗਰਮ, ਭਗਵੰਤ ਮਾਨ ਉਹਨਾਂ ਨੇ, ਅਤੇ ਮੈਨੂੰ ਬੁਲਾਇਆ ਸਟੂਡੀਓ ਘੁਮਾਣ ਸਾਹਿਬ। ਕਹਿੰਦੇ ਕੁਛ ਮਾਈਕ ਦੇ ਵਿੱਚ ਬੋਲ ਕੇ ਦਿਖਾ। ਅਤੇ ਮੈਂ ਉਹ ਕਿਹੜਾ ਉਦੋਂ ਕਮੇਡੀ ਕਮੂਡੀ ਦਾ ਪਤਾ ਸੀਗਾ, ਵੀ ਟੁੱਟਾ ਚੁਟਕਲਾ ਪੁਰਾਣਾ ਸੁਣਾਇਆ। ਅਤੇ ਇਨ ਬਿਟਵੀਨ ਇਹਨਾਂ ਨੇ ਅੱਧੀ ਕੈਸਟ ਰਿਕਾਰਡ ਕਰ ਲਈ ਸੀ ਭਗਵੰਤ ਮਾਨ ਜੀ ਦੀ।
ਕਿ ਇਕੱਲੇ ਹੀ ਭਗਵੰਤ ਮਾਨ ਨੇ ਖੁਦ ਹੀ ਹੁੰਗਾਰਾ ਭਰ ਕੇ ਖੁਦ ਹੀ ਪੰਚ ਬੋਲ ਕੇ ਤੇ ਅੱਧੀ ਕੈਸਟ ਰਿਕਾਰਡ ਕਰ ਲਈ ਸੀ। ਪਰ ਉਸ ਤੋਂ ਬਾਅਦ ਘਮਾਨ ਸਾਹਿਬ ਕਹਿੰਦੇ ਵੀ ਯਾਰ ਭਗਵੰਤ ਦੁਬਾਰਾ ਕਰੋ ਕੈਸਟ, ਵੀ ਜੱਗੀ ਨੂੰ ਨਾਲ ਰੱਖੋ। ਤੇ ਜਗਤਾਰ ਹੀ ਸੀ ਉਦੋਂ, ਤਾਂ ਜੱਗੀ ਤਾਂ ਖੈਰ ਬਾਅਦ 'ਚ ਬਣਿਆ, ਵੀ ਜੱਗੀ ਹੁੰਗਾਰਾ ਭਰੂਗਾ ਤੇ ਤੂੰ ਕੈਸਟ ਕਰ। ਕੁਲਫੀ ਗਰਮ ਸਾਡੀ ਕੈਸਟ ਆਈ, ਜਿਹਦੀ ਮੈਨੂੰ ਵੀ ਨਹੀਂ ਪਤਾ ਇੰਨੀ ਸੁਪਰ ਹਿੱਟ ਰਾਤੋਂ ਰਾਤ ਹੋ ਗਈ। ਮੈਨੂੰ ਵੀ ਲੋਕਾਂ ਨੇ ਦੱਸਿਆ ਯਾਰ ਬੜੀ ਕੈਸਟ ਆਈ, ਬੜੀ ਬਹੁਤ ਚੱਲਦੀ ਕੁਲਫੀ ਗਰਮਾ ਗਰਮ, ਯਾਰ ਬੜੀ ਵਧੀਆ ਕੈਸਟ ਆਈ ਆ। ਲੋਕਾਂ ਨੂੰ ਕਿਹੜਾ ਪਤਾ ਸੀ ਮੈਂ ਉਹ 'ਚ ਕੰਮ ਕੀਤਾ। ਸੋ ਇਹ ਸਬੱਬ ਬਣਿਆ ਜੀ ਭਗਵੰਤ ਮਾਨ ਨਾਲ ਜੁੜਨ ਦਾ। 1990 ਦੇ ਦੌਰ ਦੇ ਵਿੱਚ ਤੁਹਾਡੀ ਜਿਹੜੀ ਜੋੜੀ ਹੈ ਉਹ ਕਾਫੀ ਸਫਲ ਹੋਈ ਹੈ। ਤੁਸੀਂ ਦਰਜਨਾਂ ਐਲਬਮ ਕੀਤੀਆਂ, ਜੀ ਅਲਫਾ 'ਤੇ ਇੱਕ ਟੀਵੀ ਸੀਰੀਅਲ ਸ਼ੁਰੂ ਹੋਇਆ ਸੀ ਤੁਹਾਡਾ, ਜੁਗਨੂ ਕਹਿੰਦਾ ਹੈ। ਇਹ ਜਿਹੜਾ ਦੌਰ ਸੀਗਾ ਇਹਦੇ ਵਿੱਚ ਕਿਹੋ ਜਿਹੇ ਤਜਰਬੇ ਰਹੇ? ਦੇਖੋ ਜੀ, ਸਾਡੀ 92 ਦੇ ਵਿੱਚ ਕੈਸਟ ਆਈ ਸੀ, 91 92 'ਚ ਕੁਲਫੀ ਗਰਮਾ ਗਰਮ। ਪਰ ਉਦੋਂ ਕੈਸਟਾਂ ਸਾਡੀਆਂ 3-4 ਲਗਾਤਾਰ ਆਈਆਂ, ਸੁਪਰ ਡੁਪਰ ਹਿੱਟ ਹੋਈਆਂ, ਅਤੇ ਪਰ ਲੋਕ ਪਛਾਣਦੇ ਨਹੀਂ ਸੀ। ਗੱਲਾਂ ਕਰਦੇ ਹੁੰਦੇ ਸੀ ਯਾਰ ਇੱਕ ਬੜੀ ਵਧੀਆ ਕੈਸਟ ਹੈ, ਕਿਉਂਕਿ ਕਿਤੇ ਫੇਸ ਆਉਂਦਾ ਨਹੀਂ ਸੀ ਟੀ ਵੀ 'ਤੇ, ਅਤੇ ਜਿਹੜੇ ਜਾਣਦੇ ਸੀ ਲੋਕ ਉਹੀ ਪਛਾਣਦੇ ਸੀ। ਫਿਰ ਜਦੋਂ ਜੁਗਨੂ ਕਹਿੰਦਾ ਹੈ ਸੀਰੀਅਲ ਆਇਆ ਸਾਡਾ, ਤਾਂ ਸਾਡੀ ਉਦੋਂ ਫੇਸ ਆਈਡੈਂਟੀਟੀ ਜਿਹੜੀ ਆ ਮੈਕਸੀਮਮ ਉਦੋਂ ਬਣੀ ਆ। ਵਧੀਆ ਦੌਰ ਸੀ ਉਹ, ਬਹੁਤ ਵਧੀਆ ਦੌਰ ਸੀ। ਮਕੈਨਿਕ ਅਤੇ ਕਲਾਕਾਰ ਦੇ ਵਿੱਚੋਂ ਕਿਸ ਮੁਕਾਮ 'ਤੇ ਤੁਹਾਨੂੰ ਜ਼ਿਆਦਾ ਸਕੂਨ ਪ੍ਰਾਪਤ ਹੋਇਆ? ਨਹੀਂ ਦੇਖੋ ਜੀ, ਇਹ ਤਾਂ ਕਹਿਣ ਵਾਲੀ ਗੱਲ ਹੈ ਹੀ ਨਹੀਂ ਕਿ ਕਲਾਕਾਰੀ ਇੱਕ ਐਸਾ ਪ੍ਰੋਫੈਸ਼ਨ ਹੈ, ਅਗਰ ਚੱਲ ਜੇ ਤਾਂ ਪਰਮਾਤਮਾ ਦੀ ਕਿਰਪਾ ਹੋ ਜੇ। ਕਲਾਕਾਰੀ, ਰਾਜਨੀਤੀ ਅਤੇ ਸਪੋਰਟਸ, ਇਹ 3 ਪ੍ਰੋਫੈਸ਼ਨ ਇਹੋ ਜਿਹੇ ਨੇ ਵੀ ਅਗਰ ਸਾਡਾ ਮਾੜਾ ਮੋਟਾ ਵੀ ਠੀਕ ਕੰਮ ਰਹਿ ਜੇ ਤਾਂ ਅਸੀਂ ਪੂਰੀ ਦੁਨੀਆ ਘੁੰਮ ਸਕਦੇ ਹਾਂ ਕਿਸੇ ਦੇ ਖਰਚੇ 'ਤੇ। ਅਦਰਵਾਈਜ਼ ਬੰਦਾ ਪੰਜਾਬ ਤੋਂ ਬਾਹਰ ਜਾਣ ਦੀ ਨਹੀਂ ਸੋਚ ਸਕਦਾ। ਔਰ ਨੈਚੁਰਲੀ ਬਹੁਤ ਵਧੀਆ ਕਲਾਕਾਰੀ 'ਚ ਸਕੂਨ ਦੀ ਜਿਹੜੀ ਗੱਲ ਹੈ, ਸਕੂਨ ਤਾਂ ਬੰਦੇ ਨੂੰ ਮਿਲਦਾ ਹੀ ਨਹੀਂ ਕਦੇ। ਅਤੇ ਜਦੋਂ ਉਦੋਂ ਮਕੈਨਿਕੀ ਕਰਦੇ ਸੀ ਉਦੋਂ ਇਹ ਹੁੰਦਾ ਸੀ ਯਾਰ ਸਾਈਕਲ ਹੁੰਦਾ ਸੀ ਪਹਿਲਾਂ, ਯਾਰ ਕੋਈ ਸਕੂਟਰ ਆ ਜਾਏ ਯਾਰ, ਔਖੇ ਸੌਖੇ ਯਾਰ ਕੋਈ ਗੱਡੀ ਲੈ ਲਈਏ ਤਾਂ ਉਹ ਤਾਂ ਗਾਂਹ ਦੀ ਗੱਲ, ਸਕੂਨ ਤਾਂ ਮਤਲਬ ਬੰਦਾ ਸੈਟਿਸਫਾਈ ਤਾਂ ਹੋ ਹੀ ਨਹੀਂ ਸਕਦਾ, ਉਹ ਤਾਂ ਵਧੀ ਜਾਂਦਾ ਹੈ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਅਤੇ ਮੇਰੇ ਨਾਲ ਨੇ ਜਾਣੇ ਪਛਾਣੇ ਕਮੇਡੀਅਨ ਅਤੇ ਅਦਾਕਾਰ ਜਗਤਾਰ ਜੱਗੀ। ਜੱਗੀ ਹੋਰਾਂ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਜਗਤਾਰ ਜੱਗੀ ਜੀ, ਤਕਰੀਬਨ 10 ਸਾਲ ਦੀ ਸਫਲ ਕਾਮੇਡੀ ਪਾਰਟਨਰਸ਼ਿਪ ਤੋਂ ਬਾਅਦ ਭਗਵੰਤ ਮਾਨ ਦੇ ਨਾਲੋਂ ਤੁਸੀਂ ਵੱਖ ਹੋ ਗਏ ਸੀ, ਅਤੇ ਕੁਝ ਸਾਲ ਬਾਅਦ ਤੁਸੀਂ ਫਿਰ ਇਕੱਠੇ ਹੋ ਗਏ। ਪਹਿਲਾਂ ਅਤੇ ਹੁਣ ਦੇ ਜਿਹੜੇ ਰਿਸ਼ਤੇ ਦੇ ਵਿੱਚ ਇਸ ਘਟਨਾਕ੍ਰਮ ਨੇ ਕਿੰਨਾ ਕੁ ਅਸਰ ਪਾਇਆ ਸੀ? ਨਹੀਂ, ਇਹਦੇ 'ਚ ਦਰਅਸਲ ਅਸੀਂ ਜਿਹੜੇ ਅਲੱਗ ਹੋਏ ਸੀ ਉਹਦੇ 'ਚ ਵੀ ਮੀਡੀਆ 'ਚ ਥੋੜ੍ਹਾ ਜਿਹਾ ਵੱਧ ਆ ਗਿਆ ਸੀ। ਇੰਨਾ ਜ਼ਿਆਦਾ ਕੋਈ ਸਾਡਾ ਮਤਲਬ ਕੰਮ ਅਲੱਗ ਕੀਤੇ ਸੀ, ਦਿਲਾਂ ਤੋਂ ਇੰਨਾ ਅਲੱਗ ਨਹੀਂ ਸੀ ਹੋਏ ਜਿੰਨੇ ਮਤਲਬ ਲੋਕਾਂ ਦੇ ਵਿੱਚ ਪਹੁੰਚੇ ਸੀ ਵੀ ਬਹੁਤ ਜ਼ਿਆਦਾ ਅਲੱਗ ਹੋ ਗਏ। ਕੰਮ ਅਲੱਗ ਕੀਤਾ ਸੀਗਾ ਕਿਉਂਕਿ ਮੇਰਾ ਜ਼ਿਆਦਾ ਇੰਟਰਸਟ ਜਿਹੜਾ ਸੀ ਉਹ ਸੀਗਾ ਐਕਟਿੰਗ ਵੱਲ, ਅਤੇ ਮੈਂ ਐਕਟਿੰਗ ਦੀਆਂ 3-4 ਵਾਰ ਇਹੋ ਜਿਹੇ ਕੇਸ ਹੋਏ ਕਿ ਮੈਂ ਐਕਟਿੰਗ ਦੀ ਕਿਸੇ ਨੂੰ ਡੇਟ ਦਿੱਤੀ ਸੀ, ਅਤੇ ਉੱਧਰੋਂ ਸਾਡਾ ਮਾਨ ਸਾਹਿਬ ਦਾ ਭਗਵੰਤ ਦਾ ਪ੍ਰੋਗਰਾਮ ਕੋਈ ਨਾ ਕੋਈ ਆ ਜਾਂਦਾ ਸੀ, ਅਤੇ ਮੈਨੂੰ ਉਹ ਡੇਟਾਂ ਕੈਂਸਲ ਕਰਨੀਆਂ ਪੈਂਦੀਆਂ ਸੀ। ਫਿਰ ਲੋਕਾਂ 'ਚ ਰੈਪੂਟੇਸ਼ਨ ਵਧੀਆ ਨਹੀਂ ਸੀ ਬਣਦੀ, ਖਰਾਬ ਹੋ ਰਹੀ ਸੀ। ਤਾਂ ਕਰਕੇ ਮੈਂ ਕਿਹਾ ਵੀ ਅਲੱਗ ਕਰਦੇ ਹਾਂ, ਅਲੱਗ ਕੰਮ ਕੀਤਾ। ਉਸ ਤੋਂ ਬਾਅਦ 5 ਸਾਲ ਬਾਅਦ ਅਸੀਂ ਫਿਰ ਇਕੱਠੇ ਹੋ ਗਏ। ਇਕੱਠੇ ਮਤਲਬ ਇਉਂ ਕਹਿ ਲਓ, ਜਾਂ ਤਾਂ ਵੀ ਚਲੋ ਕੰਮ ਅਲੱਗ ਠੀਕ ਹੋ ਗਿਆ ਸੀ ਮੇਰਾ ਵੀ, ਸ਼ੁਰੂ 'ਚ ਤਾਂ ਨਹੀਂ ਸੀ ਚੱਲਿਆ, ਪਹਿਲੀ ਕੈਸਟ ਵੇਲੇ ਤਾਂ ਨਹੀਂ ਚੱਲੇ, 2-3 ਕੈਸਟਾਂ ਬਾਅਦ ਕੰਮ ਠੀਕ ਹੋ ਗਿਆ ਸੀ। ਪਰ ਜਦੋਂ ਕੁੱਲ ਮਿਲਾ ਕੇ ਓਵਰਆਲ ਦੇਖਿਆ ਦੁਨੀਆ, ਮੈਂ ਵੀ ਬਾਹਰਲੇ ਸ਼ੋਅ ਵੀ ਕੀਤੇ, ਇਕੱਲੇ ਨੇ ਆਪਦੇ ਗਰੁੱਪ ਲੈ ਕੇ ਗਿਆ, ਇੱਧਰ ਵੀ ਸ਼ੋਅ ਕੀਤੇ ਆ। ਅਲਟੀਮੇਟਲੀ ਦੇਖਿਆ ਯਾਰ ਵੀ ਇੱਕ ਟੀਮ ਜਿਹੜੀ ਹੈ ਉਹ ਮਤਲਬ ਜਿਵੇਂ ਦਿਲ ਜੁੜਿਆ ਹੁੰਦਾ ਨਾ, ਵੀ ਉਹ ਸਾਡੀ ਟੀਮ ਜਿਹੜੀ ਉਹ ਸਾਡੀ ਟੀਮ ਹੀ ਸੀ। ਲੋਕਾਂ ਨੇ ਵੀ ਜਿੱਥੇ ਜਾਣਾ ਉੱਥੇ ਵੀ ਕਹਿਣਾ, ਭਗਵੰਤ ਮਾਨ ਨੂੰ ਵੀ ਕਹਿਣਾ ਯਾਰ ਜੋ ਮਰਜ਼ੀ ਸੀ ਵੀ ਤੁਸੀਂ ਕੋਈ ਸੀਗੇ। ਫਿਰ ਅਸੀਂ ਸੋਚਿਆ ਬਾਹਰ ਅਮਰੀਕਾ ਇਕੱਠੇ ਹੋਏ, ਸਾਡੇ ਵੀ ਸ਼ੋਅ ਸੀ, ਇਹਨਾਂ ਦੇ ਵੀ ਸ਼ੋਅ ਸੀਗੇ, ਵੀ ਇਕੱਠੇ ਹੋਏ। ਉੱਥੇ ਸਾਡੇ ਯਾਰ ਦੋਸਤ ਵਿੱਚ ਪੈ ਕੇ ਕਹਿੰਦੇ ਯਾਰ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ, ਇਕੱਠੇ ਕੰਮ ਕਰੀ ਜੋ। ਮਾਨ ਸਾਹਿਬ ਕਹਿੰਦੇ ਯਾਰ ਤੂੰ ਜਿਹੜੀ ਐਕਟਿੰਗ ਕਰਨੀ ਕਰ ਲਈ, ਡੇਟ ਮੈਨੂੰ ਪਹਿਲਾਂ ਲਿਖਾ ਦੀ, ਮੇਰੀਆਂ ਆਹ ਡੇਟਾਂ ਬੁੱਕ ਨੇ, ਵੀ ਕਾਹਦੇ ਵਾਸਤੇ ਆਪਾਂ ਕੀ ਇੱਥੇ ਲੈ ਜਾਣਾ। ਫਿਰ ਅਸੀਂ ਦੁਬਾਰਾ ਇਕੱਠੇ ਹੋ ਗਏ, ਅਤੇ ਸਾਡੇ ਜਿਹੜਾ ਰਿਸ਼ਤਿਆਂ ਦੀ ਤੁਸੀਂ ਗੱਲ ਕੀਤੀ ਹੈ, ਸਾਡੇ ਰਿਸ਼ਤਿਆਂ 'ਚ ਨਾ ਕੋਈ ਬਾਹਲਾ ਫਰਕ ਪਿਆ ਸੀ ਅਲੱਗ ਹੋਣ ਤੋਂ ਬਾਅਦ, ਅਤੇ ਨਾ ਅੱਜ ਹੈਗਾ। ਅਸੀਂ ਹੁਣ ਕੰਮ ਕਰਦੇ ਹਾਂ, ਰਿਸ਼ਤੇ ਵੀ ਇਕੱਠੇ ਆ। ਇਹ ਜਿਹੜਾ ਗੈਪ ਸੀਗਾ ਇਹਦੇ ਵਿੱਚ ਤੁਸੀਂ ਆਪਣੇ ਪੱਧਰ 'ਤੇ ਐਲਬਮ ਕੀਤੀਆਂ, ਟੀਵੀ ਚੈਨਲ 'ਤੇ ਕਾਮੇਡੀ ਸ਼ੋਅ ਕੀਤੇ ਨੇ, ਟੈਲੀਫਿਲਮਾਂ ਕੀਤੀਆਂ, ਇਹ ਜਿਹੜਾ ਕੈਰੀਅਰ ਸੀਗਾ ਇਹ ਤੁਹਾਡੇ ਲਈ ਕਿੰਨਾ ਕੁ ਫਾਇਦੇਮੰਦ ਰਿਹਾ ਸੀ? ਨਹੀਂ, ਮੈਂ ਇਹਦੇ 2 ਪੱਖ ਨੇ ਜੀ। ਇੱਕ ਪੱਖ ਦੇਖੀਏ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਇਸ ਕਰਕੇ ਰਿਹਾ ਕਿ ਜਿੰਨੀ ਦੇਰ ਅਸੀਂ ਇਕੱਠੇ ਸੀ ਭਗਵੰਤ ਮਾਨ ਦੇ ਨਾਲ 10-11 ਸਾਲ, ਉਦੋਂ ਤੱਕ ਵੀ ਕਿਸੇ ਹੱਦ ਤੱਕ ਲੋਕ, ਜਦੋਂ ਮੈਂ ਬਾਜ਼ਾਰ ਜਾਂਦਾ ਸੀ ਜਾਂ ਕਿਤੇ ਜਾਂਦਾ ਸੀ ਜਾਂ ਕੋਈ ਮਿਲਦੇ ਸੀ ਜਾਂ ਬਾਹਰ ਜਾਂਦੇ ਸੀ, ਕਿਸੇ ਹੱਦ ਤੱਕ ਲੋਕ ਉਦੋਂ ਵੀ ਕਹਿੰਦੇ ਸੀ ਯਾਰ ਉਹ ਜਾਂਦਾ ਮੁੰਡਾ ਜਿਹੜਾ ਭਗਵੰਤ ਮਾਨ ਨਾਲ ਹੁੰਦਾ। ਅਤੇ ਜਦੋਂ ਮੈਨੂੰ ਅਲੱਗ ਮੈਂ ਹੋਇਆ, ਹੌਲੀ ਸਟੈਬਲਿਸ਼ ਹੋਇਆ, ਅਤੇ ਉਦੋਂ ਫਿਰ ਲੋਕ ਇਹ ਕਹਿਣ ਲੱਗ ਪਏ ਉਹ ਜਗਤਾਰ ਜੱਗੀ ਜਾਂਦਾ। 15 ਤੋਂ ਵੱਧ ਐਲਬਮ ਤੁਸੀਂ ਭਗਵੰਤ ਮਾਨ ਦੇ ਨਾਲ ਰਲ ਕੇ ਕੀਤੀਆਂ ਨੇ। ਇਹਨਾਂ 'ਚੋਂ ਜ਼ਿਆਦਾਤਰ 'ਚ ਜਿਹੜਾ ਸੀਗਾ ਸਿਸਟਮ 'ਤੇ ਕਟਾਕਸ਼ ਕੀਤਾ ਜਾਂਦਾ ਸੀਗਾ, ਸਿਆਸੀ ਅਤੇ ਸਮਾਜਿਕ ਜਿਹੜੇ ਹਾਲਾਤ ਸੀਗੇ ਉਹਨਾਂ 'ਤੇ ਤੁਸੀਂ ਟਿੱਪਣੀਆਂ ਕਰਦੇ ਰਹੇ ਹੋ। ਕੀ ਅਜਿਹੇ ਮਸਲਿਆਂ 'ਤੇ ਤੁਹਾਡੀ ਸੋਚ ਇੱਕੋ ਜਿਹੀ ਰਹੀ ਹੈ, ਜਾਂ ਸਿਰਫ 2 ਕਲਾਕਾਰਾਂ ਦਾ ਹੀ ਤਾਲਮੇਲ ਸੀਗਾ? ਬਿਲਕੁਲ ਥਿੰਕਿੰਗ ਵੀ ਤੁਹਾਡੀ ਉਹੋ ਜਿਹੀ ਹੈ ਜਾਂ ਤਾਲਮੇਲ? ਇਹ ਥਿੰਕਿੰਗ ਵੀ ਉਹੀ ਜਿਹੀ ਹੈ।
ਥਿੰਕਿੰਗ ਵੀ ਇਹੀ ਹੈ, ਥਿੰਕਿੰਗ ਇਹੀ ਸੀਗੀ। ਪਹਿਲੀ ਥਿੰਕਿੰਗ ਤਾਂ ਇਹ ਸੀ ਵੀ ਕਿਸੇ ਦਾ ਬੁਰਾ ਕਰਨਾ ਤਾਂ ਕੀ ਹੈ, ਸੋਚੋ ਵੀ ਨਾ। ਦੂਜੀ ਥਿੰਕਿੰਗ ਇਹ ਸੀ ਯਾਰ ਵੀ ਅਸੀਂ ਬਾਹਰਲੇ ਮੁਲਕਾਂ ਜਾਂਦੇ, ਉੱਥੇ ਸਾਰਾ ਕੁਛ ਸਿਸਟਮ ਹੈਗਾ, ਸਾਡੇ ਮੁਲਕ 'ਚ ਕਿਉਂ ਨਹੀਂ ਹੈ, ਵੀ ਉਹ ਥਿੰਕਿੰਗ ਵੀ ਸੇਮ ਕਹਿ ਸਕਦੇ ਹਾਂ। ਅੱਛਾ, ਤੁਸੀਂ ਪੀਪਲਜ਼ ਪਾਰਟੀ ਆਫ ਪੰਜਾਬ ਦਾ ਵੀ ਹਿੱਸਾ ਹੋ, ਅਸੈਂਬਲੀ ਚੋਣਾਂ 'ਚ ਤੁਹਾਡਾ ਕੀ ਰੋਲ ਰਿਹਾ? ਅਸੈਂਬਲੀ ਚੋਣਾਂ 'ਚ ਮੇਰਾ ਕੋਈ ਬੜਾ ਜ਼ਿਆਦਾ ਰੋਲ ਨਹੀਂ ਰਿਹਾ। ਹਿੱਸਾ ਮੀਨਸ ਮੈਂ ਕੋਈ ਸਰਗਰਮ ਕੋਈ ਪੋਲੀਟੀਸ਼ੀਅਨ ਜਾਂ ਉਹ ਨਹੀਂ ਹੈਗਾ, ਨਾ ਉਹ ਆਪਣੇ ਵੱਸ ਦਾ ਕੰਮ ਆ, ਅਤੇ ਨਾ ਕੋਈ ਆਪਣਾ ਕਰਨ ਦਾ ਇਰਾਦਾ ਹੀ ਹੈ, ਅਤੇ ਨਾ ਮਤਲਬ ਅਸੀਂ ਉਹ ਕਹਿ ਸਕਦੇ ਵੀ ਆਪਾਂ ਤਾਂ ਹਜੇ ਫਿਲਹਾਲ ਕੰਮ ਧੰਦੇ ਵਾਲੀ ਧਿਆਨ ਦੇ ਰਹੇ ਹਾਂ, ਕੋਈ ਨਾ ਉਹਨਾਂ ਅਫੋਰਡ ਹੀ ਕਰ ਸਕਦੇ ਸਿੱਧੇ ਲਫ਼ਜ਼ਾਂ 'ਚ। ਜਿੱਥੋਂ ਤੱਕ ਹਿੱਸੇ ਦੀ ਗੱਲ ਹੈ, ਪੋਲੀਟਿਕਸ ਦਾ ਹਿੱਸਾ ਮੈਂ ਘੱਟ ਰਿਹਾ, ਜਾਂ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਿੱਸਾ ਘੱਟ ਰਿਹਾ। ਮੈਂ ਹਿੱਸਾ ਰਿਹਾ ਮਨਪ੍ਰੀਤ ਬਾਦਲ ਦੀ ਸੋਚ ਦਾ। ਬਿਲਕੁਲ, ਅਸੀਂ ਭਗਵੰਤ ਮਾਨ ਵੀ, ਜਿਵੇਂ ਤੁਸੀਂ ਪਹਿਲਾਂ ਥਿੰਕਿੰਗ ਦੀ ਗੱਲ ਕੀਤੀ ਹੈ, ਥਿੰਕਿੰਗ ਸਾਡੀ ਇਹੀ ਸੀ ਵੀ ਯਾਰ ਇੱਕ ਬੰਦਾ ਵਧੀਆ ਸੋਚ ਲੈ ਕੇ ਆਇਆ ਅਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ। ਕਾਮਯਾਬ ਕਿੰਨਾ ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ। ਇੰਨਾ ਕੁ ਹਿੱਸਾ ਮੈਂ ਰਿਹਾ, ਅਤੇ ਭਗਵੰਤ ਮਾਨ ਦੇ ਮੈਂ ਜਿਹੜਾ ਹਲਕਾ ਸੀ ਲਹਿਰਾ ਗਾਗਾ, ਉੱਥੇ ਮੈਂ ਚੋਣ ਪ੍ਰਚਾਰ 'ਤੇ ਵੀ ਗਿਆ। ਕਾਮੇਡੀ ਅਤੇ ਅਦਾਕਾਰੀ ਦੇ ਨਾਲ ਨਾਲ ਤੁਸੀਂ ਭਗਵੰਤ ਮਾਨ ਦੇ ਨਾਲ ਸਿਆਸੀ ਕੈਰੀਅਰ ਵੀ ਬਣਾਓਗੇ ਜਾਂ ਇਸ ਤੋਂ ਦੂਰ ਰਹੋਗੇ? ਉਹ ਨਾ ਜੀ ਨਾ ਮਹਾਰਾਜ, ਸਿਆਸੀ ਕੈਰੀਅਰ ਦੇ ਘਰ ਬਹੁਤ ਦੂਰ ਨੇ। ਦੇਖ ਹੀ ਲਿਆ ਕਿ ਲੋਕ ਮਤਲਬ ਹਜੇ ਲੋਕਾਂ ਨੂੰ ਬਾਹਲੀ ਵਧੀਆ ਗੱਲ ਹਜ਼ਮ ਨਹੀਂ ਹੁੰਦੀ, ਜਦ ਕਿ ਉਮੀਦ ਸਾਰੇ ਲੋਕਾਂ ਨੂੰ ਬਹੁਤ ਸੀ ਵੀ ਇੱਕ ਵਧੀਆ ਸੋਚ ਵਾਲਾ ਬੰਦਾ ਆਇਆ ਔਰ ਇਹਨੂੰ ਚੰਗਾ ਰਿਸਪੌਂਸ ਮਿਲੂਗਾ। ਉਹਨਾਂ ਰਿਸਪੌਂਸ ਨਹੀਂ ਮਿਲਿਆ, ਔਰ ਆਪਣੇ ਇਹ ਇੰਨਾ ਵੱਸ ਦਾ ਕੰਮ ਹੈ ਨਹੀਂ। ਸਿਆਸੀ ਹਿੱਸਾ ਮੈਂ ਸ਼ਾਇਦ ਨਾ ਬਣਾ, ਕਦੇ ਕੋਈ ਸਵਾਬੀ ਬਣ ਗਿਆ ਜਿਵੇਂ ਪਹਿਲਾਂ ਸਵਾਬ ਬਣੇ ਨੇ ਤਾਂ ਕਹਿ ਨਹੀਂ ਸਕਦਾ, ਅਦਰਵਾਈਜ਼ ਸਿਆਸੀ ਹਿੱਸਾ ਬਣਨ ਦਾ ਕੋਈ ਇਰਾਦਾ ਨਹੀਂ। ਵੈਸੇ ਭਗਵੰਤ ਮਾਨ ਦਾ ਹਿੱਸਾ ਹੈਗੇ ਆ, ਰਵਾਂਗੇ। ਜਗਤਾਰ ਜੱਗੀ ਜੀ, ਭਗਵੰਤ ਮਾਨ ਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਉਹ ਹੁਣ ਆਪਣਾ ਜਿਹੜਾ ਸਿਆਸੀ ਜੀਵਨ ਨੂੰ ਆਪਣਾ ਸਮਾਂ ਨਹੀਂ ਦੇਣਗੇ, ਕਾਮੇਡੀ ਜਾਂ ਅਦਾਕਾਰੀ ਨਹੀਂ ਕਰਨਗੇ। ਇਹ ਐਲਾਨ ਦਾ ਤੁਹਾਡੇ 'ਤੇ ਅਸਰ ਕੀ ਹੈ? ਨਹੀਂ ਦੇਖੋ ਜੀ, ਪਹਿਲੀ ਗੱਲ ਤਾਂ ਇਹ ਗੱਲ ਫਿਰ ਆ ਗਈ ਕਿ ਅਸੀਂ ਇਮੋਸ਼ਨਲੀ ਕਰਦੇ ਜੋ ਕਰਦੇ। ਭਗਵੰਤ ਮਾਨ ਨੇ ਐਲਾਨ ਕੀਤਾ, ਦਿਲੋਂ ਇਮੋਸ਼ਨਲ ਹੋ ਕੇ ਕੀਤਾ ਵੀ ਯਾਰ ਵਾਕਿਆ ਹੀ ਲੋਕਾਂ ਦਾ ਭਲਾ ਹੋਵੇ, ਅਸੀਂ ਉਹ ਕੰਮ ਕਰੀਏ। ਜਦ ਕਿ ਪੋਲੀਟਿਕਸ ਦੇ ਵਿੱਚ ਇਮੋਸ਼ਨ ਨਹੀਂ ਚੱਲਦੇ, ਉੱਥੇ ਪੋਲੀਟਿਕਸ ਜ਼ਿਆਦਾ ਕਰਨੀ ਪੈਂਦੀ ਹੈ। ਇਹ ਜਿਹੜਾ ਐਲਾਨ ਕੀਤਾ ਸੀ ਤਾਂ ਮੇਰੇ 'ਤੇ ਅਸਰ ਹੋਇਆ, ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਸੀ, ਮੇਰਾ ਰੋਜ਼ੀ ਰੋਟੀ ਦਾ ਮੇਨ ਸਾਧਨ ਉਹ ਸੀ, ਹਾਲਾਂਕਿ ਮੈਂ ਅਲੱਗ ਵੀ ਕੰਮ ਕਰਦਾ, ਅਤੇ ਇਹਦਾ ਅਸਰ ਤਾਂ ਹੋਇਆ। ਪਰ ਇੱਕ ਮੈਂ ਸਾਡੇ ਸਾਰੇ ਪੰਜਾਬੀਆਂ ਨੂੰ, ਖਾਸ ਤੌਰ 'ਤੇ US ਦੇ ਪੰਜਾਬੀਆਂ ਵਾਸਤੇ ਖੁਸ਼ਖਬਰੀ ਦੇ ਦਿਆਂ ਕਿ ਮੈਂ ਭਗਵੰਤ ਮਾਨ ਨਾਲ ਅਸੀਂ ਬੈਠ ਕੇ ਡਿਸਕਸ ਕਰਕੇ ਇਸ ਗੱਲ ਵਾਸਤੇ ਅਸੀਂ ਮਨਾ ਲਿਆ ਕਿ ਅਸੀਂ ਅਮਰੀਕਾ ਕੈਨੇਡਾ ਸ਼ੋਅ ਕਰਨ ਆਵਾਂਗੇ ਬਹੁਤ ਜਲਦੀ। ਵੈਲਕਮ। ਜਗਤਾਰ ਜੱਗੀ ਜੀ, ਕੀ ਹੁਣ ਤੁਸੀਂ ਆਪਣੇ ਪੱਧਰ 'ਤੇ ਵੀ ਐਲਬਮ ਵਗੈਰਾ ਰਿਲੀਜ਼ ਕਰੋਗੇ ਜਾਂ ਭਗਵੰਤ ਮਾਨ ਤੁਸੀਂ ਰਲ ਕੇ ਕਰੋਗੇ? ਨਹੀਂ, ਜਿੱਥੋਂ ਕਿ ਐਲਬਮ ਦੀ ਗੱਲ ਹੈ ਗੌਤਮ ਜੀ, ਐਲਬਮ ਵਾਲਾ ਜ਼ਮਾਨਾ ਹੁਣ ਰਿਹਾ ਨਹੀਂ। ਉਸ ਟਾਈਪ ਐਲਬਮ ਦਾ ਕੋਈ ਰਿਸਪੌਂਸ ਉਸ ਟਾਈਮ ਆ ਗਏ, TV ਇੰਟਰਨੈਟ ਆ ਗਏ, ਕਾਮੇਡੀ ਹੋਰ ਤਰ੍ਹਾਂ ਦੀ ਹੋ ਗਈ। ਐਲਬਮ ਤਾਂ ਮੇਰੇ ਖਿਆਲ ਅਸੀਂ ਦੋਵੇਂ ਵੀ ਹਜੇ ਕੋਈ ਨਾ ਕੱਢੀਏ, ਭਗਵੰਤ ਮਾਨ ਦੇ ਨਾਲ ਵੀ, ਪਰ ਜੇ ਕਦੇ ਸਵਾਬ ਬਣਿਆ ਐਲਬਮ ਕੱਢਾਂਗੇ। ਅਦਰਵਾਈਜ਼ ਕੰਮ ਜਿਹੜਾ ਗੱਲ ਹੈ, ਉੱਦਾਂ ਗੱਲ ਐਕਟਿੰਗ ਦੀ ਗੱਲ ਹੈ ਜਾਂ ਕੋਈ ਸੀਰੀਅਲ ਦੀ ਗੱਲ ਹੈ, ਉਹ ਮੈਂ ਆਪਣੇ ਤੌਰ 'ਤੇ ਵੀ ਕਰ ਰਿਹਾ ਅਤੇ ਭਗਵੰਤ ਮਾਨ ਦੇ ਨਾਲ ਵੀ ਕਰ ਰਿਹਾ। ਸਾਥੀਓ, ਕਾਮੇਡੀਅਨ ਤੇ ਅਦਾਕਾਰ ਜਗਤਾਰ ਜੱਗੀ ਜੀ ਤੋਂ ਕੁਝ ਹੋਰ ਸਵਾਲਾਂ ਦੇ ਲਵਾਂਗੇ ਦਿਲਚਸਪ ਜਵਾਬ। ਮਿਲਦੇ ਹਾਂ ਇੱਕ ਹੋਰ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਜਗਤਾਰ ਜੱਗੀ ਜੀ, ਕਮੇਡੀਅਨ ਜਾਂ ਗਾਇਕ ਦਾ ਪੇਸ਼ਾ ਇਹੋ ਜਿਹਾ ਹੈ ਵੀ ਜਦੋਂ ਕਦੇ ਕਿਸੇ ਨੂੰ ਕੋਈ ਨਿੱਜੀ ਜਾਂ ਘਰੇਲੂ ਸਮੱਸਿਆ ਵੀ ਹੋਵੇ ਤਾਂ ਉਸ ਸਮੇਂ ਦੌਰਾਨ ਵੀ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਆਡੀਅנס ਨੂੰ ਹਸਾਉਣਾ ਪੈਂਦਾ, ਜਾਂ ਫਿਰ ਇਹ ਵੀ ਹੁੰਦਾ ਵੀ ਲੋਕ ਤੁਹਾਨੂੰ ਦੁੱਖ ਸੁੱਖ 'ਚ ਆਮ ਵਿਵਹਾਰ ਕਰਨ ਦੀ ਥਾਂ 'ਤੇ ਮਜ਼ਾਕੀਆ ਮੂਡ 'ਚ ਹੀ ਲੈਣ ਲੱਗ ਜਾਂਦੇ। ਹੋਇਆ ਕਦੇ ਇਹੋ ਜਿਹਾ? ਨਹੀਂ, ਇਹ ਹੈ ਬਿਲਕੁਲ ਸਹੀ ਗੱਲ ਹੈ। ਮੇਰੇ ਨਾਲ ਤਾਂ ਬਹੁਤ ਥੋੜ੍ਹਾ ਸਮਾਂ ਹੀ ਹੋਇਆ ਅਜੇ ਵਾਪਰੀ ਇਹ ਗੱਲ ਕਿ ਲੋਕਾਂ ਕੋਲ ਅਸੀਂ ਜਦੋਂ ਚਲੇ ਜਾਂਦੇ ਹਾਂ ਤਾਂ ਲੋਕਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਤੁਹਾਡੇ ਘਰ ਕੋਈ ਪ੍ਰੋਬਲਮ ਹੈ ਜਾਂ ਤੁਹਾਨੂੰ ਕੀ ਪ੍ਰੋਬਲਮ ਹੈ। ਲੋਕਾਂ ਦੀ ਇਹ ਉਮੀਦ ਹੁੰਦੀ ਹੈ ਕਿ ਜਿਹੜੇ ਕੰਮ ਆਏ ਭਾਈ ਉਹ ਕਰੋ। ਲੋਕਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਫਰੀ ਆਏ ਹੋ, ਕੋਈ ਪੈਸੇ ਦੇ ਕੇ ਆਏ ਹੋ, ਕੋਈ ਪੈਸੇ ਲੈ ਕੇ ਆਏ ਹੋ। ਜਦੋਂ ਸਟੇਜ 'ਤੇ ਚਲ ਕੇ ਸਾਨੂੰ ਉਹ ਕੰਮ ਕਰਨਾ ਪੈਂਦਾ। ਇਹ ਮੇਰੇ ਨਾਲ ਵੀ ਪਿੱਛੇ ਜੇ ਬਹੁਤ ਵੱਡੀ ਇੱਕ ਟ੍ਰੈਜਡੀ ਹੋ ਗਈ ਸੀ, ਅਤੇ ਟ੍ਰੈਜਡੀ ਤੋਂ ਬਾਅਦ ਜਿਹੜੇ ਪਹਿਲਾਂ ਦਾ ਇੱਕ ਪਲੇ ਬੁੱਕ ਕੀਤਾ ਸੀ ਭਗਵੰਤ ਮਾਨ ਨੇ ਸਾਡਾ ਜੈਤੋਂ, ਉਹ ਪਹਿਲਾਂ ਦਾ ਸੀਗਾ ਬੁੱਕ, ਡੇਟਾਂ ਡੂਟਾਂ ਹੋ ਗਈਆਂ, ਟਿਕਟਾਂ ਉਹਨਾਂ ਨੇ ਵੇਚੀਆਂ ਹੋਈਆਂ ਸੀਗੀਆਂ, ਅਤੇ ਮੈਂ ਉਦੋਂ ਉਹ ਮੈਨੂੰ ਕਰਨਾ ਪਿਆ ਉਦੋਂ, ਅਤੇ ਕਰਨਾ ਪਿਆ, ਕੀਤਾ। ਲੋਕਾਂ ਨੂੰ ਪਤਾ ਸੀ, ਅਖਬਾਰਾਂ 'ਚ ਪੜ੍ਹਿਆ ਸੀ ਵੀ ਮੇਰੇ ਨਾਲ ਜਿਹੜੀ ਟ੍ਰੈਜਡੀ ਹੋਈ ਹੈ, ਅਤੇ ਕਾਮੇਡੀ ਕੀਤੀ, ਪੂਰਾ 2-2.5 ਘੰਟੇ ਦਾ 3 ਘੰਟੇ ਦਾ ਪਲੇ ਕੀਤਾ। ਪਰ ਉਸ ਤੋਂ ਬਾਅਦ ਫਿਰ ਲੋਕਾਂ ਨੇ ਜਦੋਂ ਭਗਵੰਤ ਮਾਨ ਨੇ ਅਨਾਊਂਸ ਕੀਤਾ ਵੀ ਹਜੇ ਕੱਲ੍ਹ ਹੀ ਜੱਗੀ ਦੀ ਬੇਟੀ ਦਾ ਭੋਗ ਪਿਆ, ਪਰ ਅੱਜ ਸ਼ੋਅ ਸਾਨੂੰ ਕਰਨਾ ਪੈ ਰਿਹਾ, ਅਤੇ ਸਾਰੀ ਦੁਨੀਆ ਖੜੀ ਹੋ ਕੇ ਲੋਕਾਂ ਨੇ ਤਾੜੀਆਂ ਮਾਰੀਆਂ।
ਇਹ ਕਰਨਾ ਪੈਂਦਾ। ਤਾਂ ਕੋਈ ਚਾਹੇ ਸਿੰਗਰ ਹੈ ਚਾਹੇ ਕੁਛ ਹੈ। ਗੁਰਦਾਸ ਮਾਨ ਜੀ ਨਾਲ ਵੀ ਸ਼ਾਇਦ ਇਸ ਤਰ੍ਹਾਂ ਕੁਛ ਹੋਇਆ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਉੱਧਰ ਭੋਗ ਸੀ ਅਤੇ ਉਹਨਾਂ ਨੂੰ ਬਾਹਰ ਟੋਰਾਂਟੋ ਸ਼ੋਅ ਕਰਨਾ ਪੈ ਰਿਹਾ ਸੀ। ਹੋ ਜਾਂਦਾ ਜੀ ਕਲਾਕਾਰਾਂ ਨਾਲ। ਲੋਕ ਜਦੋਂ ਤੁਹਾਨੂੰ ਪਹਿਚਾਣਦੇ ਨੇ ਤਾਂ ਆਮ ਮਤਲਬ ਕਮੈਂਟ ਕੀ ਮਿਲਦੇ ਆ? ਕਮੈਂਟ ਬਹੁਤ ਵਧੀਆ ਮਿਲਦੇ ਆ ਜੀ। ਅਸੀਂ ਤਾਂ ਖੁਸ਼ਕਿਸਮਤ ਹਾਂ ਔਰ ਲੱਖ ਲੱਖ ਸ਼ੁਕਰ ਕਰਦੇ ਰੱਬ ਦਾ ਵੀ ਜਿਹੜੀ ਚੀਜ਼ ਖਰਚਣ ਵਾਸਤੇ ਜਿਹੜੀ ਚੀਜ਼ ਪਾਉਣ ਵਾਸਤੇ ਲੋਕ ਲੱਖਾਂ ਰੁਪਈਆ ਖਰਚ ਦਿੰਦੇ ਕਿ ਸਾਡੇ ਯਾਰ ਨਾਮ ਬਣੇ, ਸਾਨੂੰ 4 ਬੰਦੇ ਜਾਣਨ ਪਛਾਣਨ, ਔਰ ਸਾਡੀ ਚਾਹੇ ਜੇਬ ਦੇ ਵਿੱਚ ਕੁਛ ਨਾ ਹੋਵੇ ਪਰ ਜਦੋਂ ਇੱਦਾਂ ਜਾਂਦਿਆਂ ਨੂੰ 4 ਬੰਦੇ ਮਿਲ ਜਾਂਦੇ ਆ ਅਤੇ ਸਮਝੋ ਬਹੁਤ ਵੱਡਾ ਖਜ਼ਾਨਾ ਮਿਲ ਜਾਂਦਾ। ਕਿੱਦਾਂ ਦੇ ਕਮੈਂਟ ਮਿਲਦੇ ਆ ਅਕਸਰ ਤੁਹਾਨੂੰ ਜ਼ਿਆਦਾ? ਕਮੈਂਟ ਵਧੀਆ ਮਿਲਦੇ। ਕਮੈਂਟ ਵੀ ਪਾਪਾ ਜੀ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀ, ਤੁਹਾਡਾ ਆਹ ਫਲਾਨੀ ਚੀਜ਼ ਬਹੁਤ ਵਧੀਆ ਸੀ, ਭਗਵੰਤ ਮਾਨ ਦਾ ਕੈਸਟ ਬਹੁਤ ਵਧੀਆ ਸੀ। ਅਤੇ ਕੋਈ ਹੋਰ ਵੀ ਮਿਲ ਜਾਂਦੇ ਵਿੰਗੇ ਟੇਢੇ। ਇੱਕ ਵਾਰੀ ਅਸੀਂ 22 ਸੈਕਟਰ ਜਾ ਰਹੇ ਸੀ, ਵਾਈਫ ਦੇ ਬੱਚੇ ਨਾਲ ਸੀ, ਪਿੱਛੇ ਪਿੱਛੇ ਆ ਰਹੇ, ਮੈਂ ਥੋੜ੍ਹਾ ਜਿਹਾ ਮੂਹਰੇ ਸੀ ਅਤੇ ਇੱਕ ਲੇਡੀ ਕਹਿੰਦੀ ਆਪਦੇ ਹਸਬੈਂਡ ਨੂੰ ਸਕੂਟਰ 'ਤੇ ਸੀਗੇ, ਕੋਈ ਨਿਊਲੀ ਮੈਰਿਡ ਲੱਗ ਰਹੇ ਸੀ, ਕਹਿੰਦੀ ਉਹ ਦੇਖੋ ਜਗਤਾਰ ਜੱਗੀ ਜਾਂਦਾ। ਉਹ ਕਹਿੰਦਾ ਚੁੱਪ ਕਰਕੇ ਤੁਰੀਆ, ਦੇਖ ਲਿਆ ਵਾਈਫ ਪਿੱਛੇ ਸੁਣ ਰਹੀ ਸੀ, ਉਹ ਬੜਾ ਹੱਸੀ। ਇਸ ਤਰ੍ਹਾਂ ਕਮੈਂਟ ਮਿਲਦੇ। ਇੱਕ ਵਾਰੀ ਕੀ ਹੋਇਆ, ਸੱਚੀਆਂ ਗੱਲਾਂ, ਹੁਣ ਲੇਡੀਜ਼ ਸੀ 3-4 ਅਸੀਂ ਸ਼ੂਟਿੰਗ ਕਰ ਰਹੇ ਸੀ, ਉਹ ਆ ਗਈਆਂ ਉੱਥੇ ਦੇਖਣ ਨੂੰ, TV ਦੇ ਪ੍ਰੋਗਰਾਮ ਵਗੈਰਾ ਚੱਲਦੇ ਸੀ, ਦੇਖ ਕੇ ਮੇਰੇ ਵੱਲ ਇੱਕ ਕਹਿੰਦੀ ਵੀ ਪੁੱਤ ਟੈਲੀਵਿਜ਼ਨ 'ਤੇ ਤੂੰ ਹੀ ਆਉਣਾ ਹੋਣਾ। ਅਤੇ ਮੈਂ ਬੜਾ ਚੌੜਾ ਹੋ ਕੇ ਦੱਸਿਆ ਵੀ ਹਾਂ ਮਾਤਾ ਜੀ ਮੈਂ ਹੀ ਆਉਣਾ। ਉਹਨੇ ਹੁਣ ਪਤਾ ਨਹੀਂ ਤਾਰੀਫ ਕੀਤੀ, ਪਰ ਨਹੀਂ ਤਵਾ ਲਾਇਆ ਅਤੇ ਅੱਗੇ ਬੋਲੀ, ਕਹਿੰਦੀ ਵੀ ਪੁੱਤ ਟੈਲੀਵਿਜ਼ਨ 'ਤੇ ਤਾਂ ਸੋਹਣਾ ਲੱਗਦਾ, ਊਂ ਤਾਂ ਕੁਛ ਨਹੀਂ, ਊਂ ਤਾਂ ਠੀਕ ਠਾਕ ਹੀ ਆ। ਇਸ ਤਰ੍ਹਾਂ ਦੇ ਕਮੈਂਟ ਰਲੇ ਮਿਲੇ ਮਿਲਦੇ ਰਹਿੰਦੇ ਆ। ਜੱਗੀ ਜੀ, ਅੱਜ ਕੱਲ੍ਹ ਜਿਹੜੇ TV ਚੈਨਲ 'ਤੇ ਕਾਮੇਡੀ ਦੇ ਪ੍ਰੋਗਰਾਮ ਆ ਰਹੇ ਆ, ਪੰਜਾਬ ਦੇ ਵੀ ਬਹੁਤ ਸਾਰੇ ਕਲਾਕਾਰ ਉਹਨਾਂ 'ਤੇ ਛਾਏ ਹੋਏ ਨੇ, ਪਰ ਉਹਨਾਂ ਦਾ ਜਿਹੜਾ ਮਿਆਰ ਹੈ ਉਹ ਇੰਨਾ ਵਧੀਆ ਨਹੀਂ ਹੈਗਾ। ਜਿਸ ਪੱਧਰ ਦੀ ਕਾਮੇਡੀ ਭਗਵੰਤ ਨੇ ਅਤੇ ਤੁਸੀਂ ਦੋਵਾਂ ਨੇ ਕੀਤੀ ਹੈ, ਉਸ ਪੱਧਰ 'ਤੇ ਨਹੀਂ ਹੈ। ਨਹੀਂ, ਉਹ ਮਿਆਰ ਉਸ ਪੱਧਰ ਦਾ ਕੀ ਮਿਆਰ ਹੈ ਹੀ ਨਹੀਂ। ਚੈਨਲ ਵਾਲੇ ਡਿਮਾਂਡ ਕਰਦੇ ਕਿ ਤੁਸੀਂ ਸਾਨੂੰ ਡਬਲ ਮੀਨਿੰਗ ਕਮੇਡੀ ਦਿਓ। ਜਿਹੜੇ ਆਰਟਿਸਟ ਨੇ ਉਹ ਡਬਲ ਮੀਨਿੰਗ ਕਰਦੇ ਆ, ਜਿਹੜੇ ਮੂਹਰੇ ਜੱਜ ਬੈਠੇ ਹੁੰਦੇ ਉਹਨੂੰ ਸਿੰਗਲ ਮੀਨਿੰਗ ਹੀ ਕਰ ਦਿੰਦੇ ਆ। ਉਹਦਾ ਮਿਆਰ ਨਹੀਂ, ਪਰ ਉਹ ਚੱਲ ਰਹੇ ਨੇ। ਚੱਲਣ ਦਾ ਇੱਕ ਕਾਰਨ ਹੈਗਾ ਕਿ ਜਿਹੜੇ ਪੰਜਾਬ ਦੇ ਸ਼ਹਿਰ ਨੇ ਨਾ ਜੀ, ਉਹ ਆਪਣੇ ਆਪ ਨੂੰ ਐਡਵਾਂਸ ਸਮਝਦੇ ਨੇ ਕਿ ਅਸੀਂ ਐਡਵਾਂਸ ਆ ਜੀ, ਅਸੀਂ ਤਾਂ ਵੈਸਟਰਨ ਸੱਭਿਆਚਾਰ, ਪੱਛਮੀ ਸੱਭਿਆਚਾਰ ਸਾਡੇ 'ਤੇ ਭਾਰੀ ਹੈ। ਉਹਨਾਂ 'ਚ ਪਰਿਵਾਰਾਂ 'ਚ ਬੈਠ ਕੇ ਵੀ ਇਹੋ ਜਿਹੇ ਪ੍ਰੋਗਰਾਮ ਦੇਖ ਲੈਂਦੇ, ਬੱਚਿਆਂ ਨਾਲ ਬੈਠ ਬੂਠ ਕੇ ਵੀ ਹੱਸ ਹੁੱਸ ਲੈਂਦੇ ਲੋਕ, ਇਸ ਕਰਕੇ ਚੱਲੀ ਜਾਂਦੇ। ਅਦਰਵਾਈਜ਼ ਉਹਦਾ ਕੋਈ ਸਾਡੇ ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬੀ ਤੋਂ ਤਾਂ ਕੋਹਾਂ ਦੂਰ ਨੇ। ਉਹ ਬਹੁਤ ਸਾਰੇ ਜਿਹੜੇ ਕਮੇਡੀਅਨ ਹੁੰਦੇ ਆ ਉਹ ਆਮ ਤੌਰ 'ਤੇ ਪੰਜਾਬੀਆਂ ਦੇ ਜਾਂ ਸਰਦਾਰਾਂ ਦੇ ਜਾਂ ਸਿੱਖਾਂ ਦੇ ਚੁਟਕਲੇ ਬਣਾਈ ਜਾਂਦੇ ਨੇ ਅਤੇ TV 'ਤੇ ਅਕਸਰ ਵਿਵਾਦਾਂ ਦਾ ਕਾਰਨ ਬਣਦੇ ਆ ਇਹ, ਜਾਂ ਫਿਲਮਾਂ 'ਚ ਵੀ ਕਈ ਵਾਰੀ ਡਿਬੇਟ ਇਸ 'ਤੇ ਹੋਈ ਹੈ। ਅਤੇ ਇਹ ਜਿਹੜੀ ਤੁਸੀਂ ਇੱਕ ਪੰਜਾਬ ਦੇ ਆਰਟਿਸਟ ਹੋਣ ਦੇ ਨਾਂ 'ਤੇ ਜਾਂ ਆਪਣੇ ਇਸ ਪਰਿਵਾਰਾਂ 'ਚੋਂ ਹੋਣ ਦੇ ਨਾਂ 'ਤੇ ਤੁਸੀਂ ਇਹ 'ਤੇ ਕੀ ਟਿੱਪਣੀ ਕਰੋ? ਨਹੀਂ, ਜਿਹੜੇ ਸਰਦਾਰਾਂ ਦੇ ਚੁਟਕਲਿਆਂ ਦੀ ਗੱਲ ਕਰਦੇ ਜੀ, ਇਹ ਅਸਲ 'ਚ ਤਾਂ ਜਿਹੜੇ ਪੰਜਾਬੀ ਨੇ ਇਸ ਗੱਲ ਵਾਸਤੇ ਮਸ਼ਹੂਰ ਨੇ ਕਿ ਉਹ ਆਪਣੇ ਆਪ 'ਤੇ ਹੱਸ ਸਕਦੇ ਆ। ਜਿਹੜਾ ਬੰਦਾ ਆਪਣੇ ਆਪ 'ਤੇ ਹੱਸ ਸਕਦਾ ਉਹ ਕਿਸੇ 'ਤੇ ਵੀ ਹੱਸ ਸਕਦਾ। ਪਰ ਜਿਹੜੇ ਲੋਕ ਹੋਰ ਨੇ ਨੌਨ ਪੰਜਾਬੀ ਚੁਟਕਲੇ ਸੁਣਾਉਂਦੇ ਨੇ ਸਰਦਾਰਾਂ ਸਿੱਖਾਂ 'ਤੇ, ਉਹਨਾਂ ਦੇ ਦਿਮਾਗ 'ਚ ਇਹ ਧਾਰਨਾ ਬਣੀ ਹੋਈ ਆ ਵੀ ਇਹ ਯਾਰ ਸਿੱਖ ਸਰਦਾਰ ਚੁਟਕਲਿਆਂ ਵਾਸਤੇ ਨੇ। ਜਦ ਕਿ ਗੱਲ ਐਕਚੁਅਲੀ ਇਹ ਹੈ ਕਿ ਅਸੀਂ ਪੰਜਾਬੀ ਚਾਹੇ ਸਰਦਾਰ ਹਾਂ ਚਾਹੇ ਹਿੰਦੂ ਆ, ਕਿਸੇ ਵੀ ਕਮਿਊਨਿਟੀ ਨੂੰ ਰਿਲੇਟ ਕਰਦੇ ਹਾਂ, ਅਸੀਂ ਆਪਣੇ ਆਪ 'ਤੇ ਹੱਸਣਾ ਜਾਣਦੇ ਹਾਂ। ਸੋ ਜਿਹੜੇ ਇਹ ਵੈਸੇ ਬਣਾ ਕੇ ਚੁਟਕਲੇ ਉਹ ਬਹੁਤ ਗਲਤ ਗੱਲ ਹੈ ਔਰ ਘਟੀਆ ਕਿਸਮ ਦੀ ਕਾਮੇਡੀ ਉਹਨੂੰ ਕਹਿ ਸਕਦੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣਾ ਜਾਂ ਪੰਜਾਬੀਆਂ 'ਤੇ ਹੱਸਣਾ ਹੋਰ ਗੱਲ ਹੈ। ਜਿਹੜਾ ਪਾਰਟੀਕੂਲਰ ਅਸੀਂ ਕਿਸੇ ਧਰਮ ਨਾਲ ਜਾਂ ਉਹਦਾ ਨਾਂ ਲੈ ਕੇ ਕਰਦੇ ਹੋ, ਗਲਤ ਗੱਲ ਹੈ। ਤੁਹਾਡਾ ਫਿਲਮੀ ਕੈਰੀਅਰ ਵੀ ਕਾਫੀ ਵਧੀਆ ਰਿਹਾ ਅਤੇ ਤੁਸੀਂ ਕਿੰਨੀਆਂ ਫਿਲਮਾਂ ਕੀਤੀਆਂ ਜੇ ਮੈਂ ਪੁੱਛਾਂ ਤਾਂ? ਫਿਲਮਾਂ ਕਾਫੀ ਕੀਤੀਆਂ ਜੀ। ਇੱਕ ਹਿੰਦੀ ਫਿਲਮ ਕਿਸਾਨ ਆਈ ਸੀਗੀ, ਜੈਕੀ ਸ਼ਰੋਫ, ਸੁਹੇਲ ਖਾਨ, ਦੀਆ ਮਿਰਜ਼ਾ ਵਗੈਰਾ ਸੀਗੇ ਉਹਦੇ 'ਚ ਵੀ ਕਰਨ ਦਾ ਮੌਕਾ ਮਿਲਿਆ ਸੀ। ਪੰਜਾਬੀ ਫਿਲਮਾਂ ਦਾ ਬਾਹਲਾ ਜ਼ਿਆਦਾ ਵਾਹ ਤਾਂ ਨਹੀਂ ਰਿਹਾ ਪਰ ਕਾਫੀ ਕੀਤੀਆਂ ਨੇ ਸਾਨੂੰ ਮਾਣ ਵਤਨਾਂ ਦਾ। ਮਨਮੋਹਨ ਜੀ ਦੀ, ਇਸ ਤੋਂ ਇਲਾਵਾ ਮਜਾਜਣ ਇੱਕ ਆਈ ਸੀ ਫਿਲਮ, ਅੱਖੀਆਂ ਉਡੀਕਦੀਆਂ ਆਈ ਸੀ, ਪਹਿਲਾਂ ਨੈਣ ਪ੍ਰੀਤੋ ਦੇ ਸੁੱਖਾ, ਔਰ ਕਾਫੀ ਫਿਲਮਾਂ ਕੀਤੀਆਂ ਨੇ। ਅੱਜ ਕੱਲ੍ਹ ਕੀ ਪ੍ਰੋਜੈਕਟ ਨੇ ਤੁਹਾਡੇ? ਅੱਜ ਕੱਲ੍ਹ ਜਿਹੜਾ ਜੀ, ਇੱਕ ਤਾਂ ਫਿਲਮ ਕੀਤੀ ਹੈ ਮਨਮੋਹਨ ਜੀ ਦੀ, ਹੁਣ ਅੱਜ ਦੇ ਰਾਂਝੇ ਕੰਪਲੀਟ ਹੋ ਚੁੱਕੀ ਹੈ, ਡਬਿੰਗ ਹੋ ਚੁੱਕੀ ਹੈ ਅਤੇ ਜੁਲਾਈ ਦੇ ਵਿੱਚ ਮੇਰੇ ਖਿਆਲ ਲੋਕਾਂ ਦੇ ਰੂਬਰੂ ਫਿਲਮ ਹੋ ਜਾਏਗੀ। ਬਹੁਤ ਵਧੀਆ ਕਾਮੇਡੀ ਫਿਲਮ ਇਸ ਤਰ੍ਹਾਂ ਦੀ ਮੈਨੂੰ ਲੱਗਿਆ ਕਿ ਬਹੁਤ ਵਧੀਆ ਫਿਲਮ ਜਿਹੜੀ ਬਣੀ ਆ ਔਰ ਲੋਕ ਵੀ ਬਹੁਤ ਜ਼ਿਆਦਾ ਪਸੰਦ ਕਰਨਗੇ। ਤੁਹਾਡਾ ਕੀ ਰੋਲ ਹੈ ਉਹਦੇ ਵਿੱਚ? ਮੇਰਾ ਉਹਦੇ 'ਚ ਕਸੂਤਾ ਜਿਹਾ ਰੋਲ ਹੈ ਜੀ। ਮੈਂ ਥਾਣੇ 'ਚ ਦੁੱਧ ਪਾਉਣਾ, ਅਤੇ ਮੁਨਸ਼ੀ ਥਾਣੇ ਦੇ ਰਾਣਾ ਜੀ ਨੇ, ਅਤੇ ਨਾਲ ਦੀ ਨਾਲ ਥਾਣੇ ਦਾ ਮੁਖਬਰ ਹਾਂ ਅਤੇ ਰਾਣੇ ਦਾ ਜੀਜਾ। ਐਂ ਕਸੂਤੀ ਜੀ ਸਟੋਰੀ ਹੈਗੀ, ਵਧੀਆ ਫਨੀ, ਬਹੁਤ ਵਧੀਆ। ਬਾਕੀ ਲੋਕ ਦੇਖ ਕੇ ਦੱਸਣਗੇ ਜੀ, ਆਪਾਂ ਸਾਰੀ ਸਟੋਰੀ ਤਾਂ ਹੁਣ ਕੀ ਦੱਸਣੀ। ਚਲੋ, ਜਗਤਾਰ ਜੱਗੀ ਜੀ, ਤੁਹਾਡਾ ਪੰਜਾਬੀ ਰੇਡੀਓ USA ਨਾਲ ਵਿਸ਼ੇਸ਼ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਬਿਹਤਰੀਨ ਭਵਿੱਖ ਲਈ ਸਾਡੇ ਵੱਲੋਂ ਸ਼ੁਭੇੱਛਾਵਾਂ। ਬੜੀ ਮਿਹਰਬਾਨੀ ਜੀ। ਮੈਂ ਇਹੀ ਕਰਦਾ, ਪੂਰੀ ਦੁਨੀਆ 'ਚ ਬੈਠੇ ਪੰਜਾਬੀ ਜਿੱਥੇ ਵੀ ਨੇ, ਖਾਸ ਤੌਰ 'ਤੇ ਬਾਹਰਲੇ ਮੁਲਕਾਂ ਵਾਲੇ ਜਿਹੜੇ ਪੰਜਾਬੀ ਨੇ, ਉਹਨਾਂ 'ਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਉਹਨਾਂ 'ਚ ਭਾਵਨਾ ਵੱਧ ਜਾਂਦੀ ਆ ਇੱਧਰੋਂ ਜਾ ਕੇ। ਸ਼ਾਇਦ ਤਾਂ ਉਹ ਦੂਰ ਹੋ ਜਾਂਦੇ ਕਰਕੇ, ਜਾਂ ਧਰਮ ਦੀ ਭਾਵਨਾ ਲਾ ਲਈਏ, ਚਾਹੇ ਖੇਡਾਂ ਦੀ ਭਾਵਨਾ ਲਾ ਲਈਏ, ਚਾਹੇ ਸੱਭਿਆਚਾਰ ਦੀ ਭਾਵਨਾ ਲੈ ਲਈਏ। ਔਰ ਮੈਂ ਸਲਾਮ ਕਰਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬ ਤੋਂ ਬਾਹਰ ਪੰਜਾਬੀਆਂ ਨੂੰ ਕਿ ਉਹਨਾਂ 'ਚ ਜਿਹੜੀ ਇਹ ਭਾਵਨਾ ਹੈਗੀ ਹੈ ਪੰਜਾਬੀ ਪ੍ਰਤੀ, ਉਹ ਕਾਇਮ ਰਹੇ ਔਰ ਸਦਾ ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਪੂਰੀ ਦੁਨੀਆ 'ਚ ਬੈਠੇ ਪੰਜਾਬੀ, ਜਿੰਨੇ ਵੀ USA ਪੰਜਾਬੀ ਦੇ ਸਰੋਤੇ ਨੇ, ਸਾਰਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ।
ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ ਮौज ਬਣਾਓ।